ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਲਗਾਤਾਰ ਆਪਣੇ ਚੈਨਲ ਦੇ ਪਲੇਟਫਾਰਮ ਦੇ ਉੱਤੇ ਅਸੀਂ ਤੁਹਾਨੂੰ ਪਿੰਡ ਗੋਲੂਵਾਲ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਦੇ ਅੰਦਰ ਪਿਛਲੇ 1 ਮਹੀਨੇ ਤੋਂ ਪਹਿਲੇ ਦਿਨ ਤੋਂ ਕਹਿ ਲਈਏ ਜਦੋਂ ਤੋਂ ਘਟਨਾ ਵਾਪਰੀ, ਕਿਸ ਤਰੀਕੇ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਹੋਇਆ, ਕਿਸ ਤਰੀਕੇ ਦੇ ਨਾਲ ਸਿੰਘਾਂ ਨੂੰ ਤੇ ਬੱਚਿਆਂ ਨੂੰ ਫੱਟੜ ਕੀਤਾ ਗਿਆ ਔਰ ਕਿਸ ਤਰੀਕੇ ਨਾਲ ਅੱਜ ਦੀ ਡੇਟ ਦੇ ਅੰਦਰ ਜਿਸ ਵੇਲੇ ਅਸੀਂ ਤੁਹਾਡੇ ਨਾਲ ਲਾਈਵ ਗੱਲਬਾਤ ਕਰ ਰਹੇ ਹੈਗੇ ਆ, ਗੁਰਦੁਆਰਾ ਸਾਹਿਬ ਦੇ ਉੱਤੇ ਸਰਕਾਰ ਦਾ ਕੰਟਰੋਲਰ ਰਿਸੀਵਰ ਨਿਯੁਕਤ ਕਰ ਦਿੱਤਾ ਗਿਆ ਔਰ ਕੱਲ ਬੀਬੀ ਹਰਮੀਤ ਕੌਰ ਨੇ ਰਾਤ ਵੇਲੇ ਗੁਰਦੁਆਰਾ ਸਾਹਿਬ ਹੀ ਜਾਣ ਦੀ ਪ੍ਰਵਾਨਗੀ ਵੀ ਮੰਗੀ, ਮਗਰ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰੀ ਨਹੀਂ ਦਿੱਤੀ ਗਈ। ਉਹ ਸਾਰੀ ਗੱਲਬਾਤ ਦੇ ਲਈ ਅਸੀਂ ਜੁੜੇ ਸੀ, ਮਗਰ ਸਭ ਤੋਂ ਵੱਡੀ ਖਬਰ ਕਹਿ ਲਈਏ ਸਰ ਤਜਿੰਦਰਪਾਲ ਸਿੰਘ ਟੀਮਾ ਜੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਇਲਾਕੇ ਦੇ ਐਮਐਲਏ ਵੱਲੋਂ, ਜਿਹਦੇ ਵਿਚਕਾਰ ਉਹ ਕਬੂਲ ਕਰ ਰਿਹਾ ਹੈਗਾ ਕਿ ਇਸ ਸਾਰੇ ਕੰਮ ਦੇ ਪਿੱਛੇ ਉਹ ਖੁਦ ਹੈਗਾ। ਆਓ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ। ਮੈਨੂੰ ਸਟੇਜ ਤੋਂ ਕਹਿਣ ਤੇ ਕੋਈ ਗੁਰੇਜ਼ ਨਹੀਂ ਹੈ। ਪਿਛਲੇ ਦਿਨੋਂ ਕਈ ਦਿਨਾਂ ਦੇ ਇੱਧਰ ਉੱਧਰ ਦੇ ਨਾਮ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਕਿ ਬੀਜੇਪੀ ਦਾ ਕੋਈ ਐਮਐਲਏ ਕਰਦਾ। ਹਾਂ, ਮੈਂ ਕਰਦਾ ਸੀ ਔਰ ਮੈਂ ਦਾਅਵਾ ਨਾ ਕਰਨਾ ਕਿ ਜਿੱਥੇ ਸਮਾਜ ਨੂੰ ਜ਼ਰੂਰਤ ਹੋਊਗੀ ਉੱਥੇ ਅਸੀਂ ਕਰਾਂਗੇ। ਔਰ ਮੈਂ ਇੱਥੋਂ ਦੇ ਕਲੈਕਟਰ ਐਸਪੀ ਨੂੰ ਕਿਹਾ ਜੇ ਰਾਜਨੀਤਿਕ ਤੌਰ ਤੇ ਜੇ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਇਸ ਮੁੱਦੇ ਦਾ ਨੁਕਸਾਨ ਹੋਊਗਾ ਤਾਂ ਹੋਊਗਾ ਗੁਰਵੀਰ ਸਿੰਘ ਨੂੰ, ਪਰ ਜਿੱਥੇ ਸਮਾਜ ਦੀ ਸਹੀ ਥਾਂ ਤੇ ਜ਼ਰੂਰਤ ਹੋਊਗੀ ਉੱਥੇ ਗੱਲ ਵੀ ਦੇਣਾ ਪਿਆ ਤਾਂ ਅਸੀਂ ਦੇਣ ਵਾਸਤੇ ਆਪਦੀ ਕੌਮ ਵਾਸਤੇ ਤਿਆਰ ਕਰਾਂਗੇ। ਕਿਸੇ ਤਰੀਕੇ ਦੀ ਗੁੰਡਾਗਰਦੀ ਔਰ ਬੇਅਦਬੀ ਗੁਰਦੁਆਰਾ ਸਾਹਿਬ ਦੀ ਬਰਦਾਸ਼ਤ ਨਹੀਂ ਕਰਾਂਗੇ। ਸੰਗਤ ਜੀ ਤੁਸੀਂ ਹੁਣੇ ਲਾਈਵ ਵੀਡੀਓ ਦੇਖ ਲਿਆ, ਜਿਸ ਤਰੀਕੇ ਦੇ ਨਾਲ ਇਹ ਸ਼ਖਸੀਅਤ ਦਾਅਵਾ ਕਰ ਰਹੀ ਹੈਗੀ ਹੈ ਕਿ ਕਿਸੇ ਹੋਰ ਦਾ ਨਾਮ ਲੈਣ ਦੀ ਲੋੜ ਨਹੀਂ ਹੈ, ਸਾਰੇ ਕੰਮ ਦੇ ਪਿੱਛੇ ਮੈਂ ਨਾਮ ਲੈਣਾ। ਇਹ ਸਾਰੀ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੈਗੇ ਹੋ, ਇਹ ਵੀਡੀਓ ਸਰ ਤਜਿੰਦਰਪਾਲ ਸਿੰਘ ਟੀਮਾ ਜੀ ਨੇ ਅੱਜ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ, ਸਾਡੇ ਤੱਕ ਪਹੁੰਚਾਈ ਹੈ ਔਰ ਇਸ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਨ ਲਈ ਤਜਿੰਦਰਪਾਲ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ। ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਜਿੰਦਰਪਾਲ ਸਿੰਘ ਜੀ, ਇਹ ਸ਼ਖਸ ਕੌਣ ਹੈਗੇ ਨੇ ਜਿਹੜੇ ਸਟੇਜ ਤੇ ਖੜੇ ਹੋ ਕੇ ਦਾਅਵਾ ਕਰ ਰਹੇ ਨੇ ਕਿ ਸਰਕਾਰਾਂ ਦੀ ਗੱਲ ਕਰਨ ਦੀ ਲੋੜ ਨਹੀਂ, ਸਾਰਾ ਕੰਮ ਮੈਂ ਕੀਤਾ? ਅਸੀਂ ਚਾਹੁੰਦੇ ਵਿਊਵਰਸ ਨੂੰ ਪਤਾ ਲੱਗੇ ਇਹ ਬੰਦਾ ਕੌਣ ਹੈ ਔਰ ਕਿਉਂ ਇਸ ਤਰੀਕੇ ਦਾ ਦਾਅਵਾ ਕਰ ਰਿਹਾ, ਡਿਟੇਲ ਦਿਓ ਜੀ। ਅਸੀਂ ਸਿੰਘ ਸਾਹਿਬ ਸ਼ੁਰੂ ਤੋਂ ਕਿਹਾ ਸੀਗਾ ਵੀ ਇਹ ਸਾਰੇ ਘਟਨਾ ਕਰਨ ਪਿੱਛੇ ਬੀਜੇਪੀ ਹੈ, ਕਿਉਂਕਿ ਸਾਨੂੰ ਇਹ ਗੱਲ ਦਾ ਭਲੀ ਭਾਂਤੀ ਅਹਿਸਾਸ ਸੀਗਾ ਵੀ ਜਿੰਨੇ ਸਿੱਖਾਂ ਦੇ ਕੇਂਦਰੀ ਸਥਾਨ ਹੈ, ਜਿੱਥੇ ਸਿੱਖ ਸੰਘਰਸ਼ਾਂ ਦੀ ਗੱਲ ਚੱਲਦੀ ਹੈ, ਜਿੱਥੇ ਪੰਥਕ ਸੇਵਾ ਤੇ ਸਮਾਜਿਕ ਸੇਵਾਵਾਂ ਚੱਲਦੀਆਂ, ਜਿਸ ਥਾਂ ਤੇ ਸਾਰੇ ਧਰਮਾਂ ਦੇ ਲੋਕ ਜੁੜ ਕੇ ਬੈਠਦੇ ਆ ਤੇ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਆ ਕਿ ਗੁਰੂ ਨਾਨਕ ਦਾ ਘਰ ਹੈ, ਬੀਜੇਪੀ ਨੂੰ ਉਹਨਾਂ ਸਥਾਨਾਂ ਤੋਂ ਅਲਰਜੀ ਹੈ। ਇਸੇ ਕਰਕੇ ਬੀਜੇਪੀ ਉਹਨਾਂ ਥਾਵਾਂ ਤੇ ਹਮਲਿਆਂ ਦੀ ਵਿਉਂਤਬੰਦੀ ਕਰਦੀ ਹੈ ਤੇ ਆਪਣੇ ਜਿਹੜੇ ਗੋਂਗਲੂ ਹੈ ਉਹਨਾਂ ਨੂੰ ਭੇਜਦੀ ਹੈ ਉੱਥੇ। ਸਾਡੀ ਗੱਲ ਦਾ ਜਦੋਂ ਅਸੀਂ ਗੱਲ ਕਹੀ ਤਾਂ ਬੀਜੇਪੀ ਨੇ ਚੀਕਾਂ ਮਾਰੀਆਂ, ਇੱਥੋਂ ਤੱਕ ਕਿ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮਾਨ, ਉਹਨਾਂ ਦਾ ਆਈਟੀ ਸੈੱਲ, ਉਹਨਾਂ ਦੇ ਮੀਡੀਆ ਪ੍ਰਭਾਰੀ, ਉਹਨਾਂ ਦੇ ਮੰਡਲ ਤੇ ਕਮਾਂਡਰ ਦੇ ਅਕਸ਼ਰ, ਉਹਨਾਂ ਦੇ ਥੱਲੇ ਜਿੰਨੇ ਉੱਪਰ ਨੇ ਜਿਹਨਾਂ ਸਭ ਨੇ ਚੀਖ ਝਾੜਾ ਪਾਇਆ ਵੀ ਵਾਰ-ਵਾਰ ਸਾਡਾ ਨਾਮ ਗਲਤ ਲਿਆ ਜਾ ਰਿਹਾ। ਅਸੀਂ ਆਪਣੀ ਗੱਲ ਤੇ ਦ੍ਰਿੜ ਸੀਗੇ ਕਿ ਇਹਦੇ ਪਿੱਛੇ ਬੀਜੇਪੀ ਹੈ, ਪਰ ਜਦੋਂ ਕਹਿੰਦਾ ਵੀ ਜਿਹੜਾ ਹੰਕਾਰ ਸਿਰ ਚੜ ਕੇ ਬੋਲਦਾ ਹੈ, ਉਹ ਗੱਲ ਕੱਲ ਸਾਬਤ ਹੋ ਗਈ ਜਦੋਂ ਹਨੂੰਮਾਨਗੜ੍ਹ 'ਚ ਬੀਜੇਪੀ ਦੇ ਵਿਧਾਇਕ ਗੁਰਵੀਰ ਸਿੰਘ ਬਰਾੜ ਨੇ ਠੋਕ ਕੇ ਕਿਹਾ ਵੀ ਮੈਂ ਕੀਤਾ ਸੀ, ਮੈਂ ਇਸ ਗੱਲ ਦਾ ਸਭ ਕੁਛ ਕੀਤਾ। ਹੁਣ ਉਹ ਲੋਕਾਂ ਦੇ ਮੂੰਹ 'ਚ ਦੰਦਲਾਂ ਪੈ ਗਈਆਂ, ਹੁਣ ਆਪਸ ਹੀ ਸ਼ਰਮਿੰਦਾ ਹੋਏ ਬੈਠੇ ਆ, ਕਿਸੇ ਨੂੰ ਗੱਲ ਸਮਝ ਨਹੀਂ ਆ ਰਹੀ। ਹੁਣ ਦੂਜੇ ਬੰਨੇ ਗੱਲ ਤੋੜ ਲਈ, ਕਹਿੰਦੇ ਨਹੀਂ ਜੀ ਦੇਖੋ ਜੀ ਸਿੱਖ ਹੈ, ਉਹ ਸਿੱਖ ਸੀ ਨੇ ਉਹਨੂੰ ਮਰਿਆਦਾ ਬਾਰੇ ਗੱਲ ਕੀਤੀ ਹੈ। ਜੋ ਗੁਰਵੀਰ ਬਰਾੜ ਵੀ ਕਹਿ ਰਿਹਾ ਵੀ ਮਰਿਆਦਾ ਬਹਾਲ ਕਰਾਊਂਗਾ, ਵੀ ਗੁਰਵੀਰ ਬਰਾੜ ਕਿੱਦਾਂ ਮਰਿਆਦਾ ਬਹਾਲ ਕਰਾ ਸਕਦਾ ਹੈ? ਜਿਹੜਾ ਬੰਦਾ ਖੁਦ ਦਾੜੀ ਕੱਢ ਕੇ ਬੈਠਦਾ, ਜਿਹਨੂੰ ਖੁਦ ਮਰਿਆਦਾ ਪਤਾ, ਉਹ ਕਿਵੇਂ ਮਰਿਆਦਾ ਕਰ ਸਕਦਾ? ਪਰ ਉਹਦੇ ਕਬੂਲਨਾਮੇ ਨੇ ਇਹ ਸਾਬਤ ਕਰਤਾ, ਸਾਡੀ ਗੱਲ ਤੇ ਮੋਹਰ ਲਾਤੀ ਜੋ ਗੱਲ ਅਸੀਂ ਕਹਿੰਦੇ ਸੀਗੇ। ਇੱਕ ਹੋਰ ਗੱਲ ਦੱਸਾਂ ਜੀ, ਜਿਹੜੇ ਨਵੇਂ ਖੁਲਾਸੇ ਹੋ ਰਹੇ ਆ, ਜਿਹੜਾ ਵਿਰੋਧੀ ਲਾਣਾ ਸੀਗਾ ਉਹ ਰੌਲਾ ਪਾ ਰਹੇ 2009 ਤੋਂ ਬੀਬੀ ਦੇ ਖਿਲਾਫ ਆ। ਤੁਸੀਂ ਵੀਡੀਓ ਤੁਹਾਡੇ ਕੋਲ ਚੈਨਲ ਤੇ ਆਏ, ਤੁਹਾਡੇ ਚੈਨਲ ਤੇ ਬੋਲੇ ਹੋ ਵੀ ਅਸੀਂ ਉਹਦੇ ਖਿਲਾਫਤ ਕਰ ਰਹੇ ਹਾਂ ਜਦੋਂ ਬਾਬਾ ਅੰਮ੍ਰਿਤਪਾਲ ਸੀਗਾ। ਉਹਦੇ 'ਚ ਇੱਕ ਤੁਸੀਂ ਅੰਮ੍ਰਿਤਪਾਲ ਨਾਂ ਦਾ ਇੱਕ ਸਰਕਾਰੀ ਕਰਮਚਾਰੀ ਹੈ ਉੱਥੇ ਪੰਚਾਇਤ ਸਮਿਤੀ 'ਚ, ਜਿਹਨੇ ਕਮਾਨ ਸੰਭਾਲੀ ਤੇ ਉਹਦੀ ਬੈਕਬੋਨ ਸੀ ਵਿਜੇ ਪੂਨੀਆ, ਜਿਹੜਾ ਹੁਣੇ ਮਹੀਨਾ ਪਹਿਲਾਂ ਪਾਰਲੀਮੈਂਟ ਦਾ ਅਧਿਕਸ਼ ਬਣਿਆ, ਤੇ ਦੋਵੇਂ ਹਮਲਾਵਰ ਦੇ ਕੇਸ ਵਿੱਚ ਨਾਮਜ਼ਦ ਮੁਲਜ਼ਮ ਹੈ। ਕਮਾਲ ਦੀ ਗੱਲ ਵੇਖੋ ਵੀ ਜਿਹੜੇ ਬੰਦੇ ਕਹਿ ਰਹੇ ਆ ਵੀ ਅਸੀਂ 2009 ਤੋਂ ਵਿਰੋਧਤਾ ਕਰ ਰਹੇ ਸੀ, ਲਗਾਤਾਰ ਖਿਲਾਫਤ ਕਰ ਰਹੇ ਹਾਂ, ਸਾਨੂੰ ਪਸੰਦ ਨਹੀਂ ਸੀਗਾ, ਉਹ ਬੰਦੇ 18 ਤੇ 19 ਤੱਕ ਉਸੇ ਕਮੇਟੀ ਦੇ ਮੈਂਬਰ ਰਹੇ ਹੈ। ਵਿਜੇ ਪੂਨੀਆ ਸਕੱਤਰ ਰਿਹਾ ਤੇ ਅੰਮ੍ਰਿਤਪਾਲ ਕੈਸ਼ੀਅਰ ਰਿਹਾ। ਜਦੋਂ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਵੀ ਸਾਰੀ ਕਮੇਟੀਆਂ ਦੇ ਅੰਮ੍ਰਿਤਧਾਰੀ ਹੀ ਮੈਂਬਰ ਬਣ ਸਕਦੇ ਆ, ਇਹਨਾਂ ਨੂੰ ਬਾਹਰ ਰਸਤਾ ਦਿਖਾ ਦਿੱਤਾ ਗਿਆ। ਵਿਜੇ ਪੂਨੀਆ ਦਾ ਤੁਹਾਨੂੰ ਹੁਣ ਮੈਂ ਵਟਸਐਪ ਕਰ ਰਿਹਾ, ਉਹਦਾ ਜਿਹੜਾ ਐਫੀਡੇਟ ਹੈਗਾ ਸਰਕਾਰੀ, ਜਿਹੜੀ ਅਟੈਸਟਡ ਕਾਪੀ ਹੈ ਸਰਕਾਰ ਦੀ, ਉਹ ਤੁਹਾਨੂੰ ਭੇਜ ਰਿਹਾ। ਉਹ ਤੋਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਸਾਬਤ ਹੁੰਦਾ ਵੀ ਜਿਹੜੇ ਬੰਦੇ 18-19 ਤੱਕ ਨਾਲ ਰਹੇ ਹੈ ਉਹ ਕਿਵੇਂ ਦਾਅਵੇ ਕਰ ਸਕਦੇ ਹੋ ਅਸੀਂ 9 ਤੋਂ ਖਿਲਾਫਤ ਕਰ ਰਹੇ ਹਾਂ?
ਮੈਂ ਤੁਹਾਨੂੰ ਇਹ ਮੈਂ ਬੜੀ ਤੁਹਾਨੂੰ ਵੱਡੀ ਇੱਕ ਮਿੰਟ ਸਾਜ਼ਿਸ਼ ਇੱਥੇ ਸੀਗੀ। ਰੋਕਾਂਗਾ। ਤੇਜਿੰਦਰਪਾਲ ਸਿੰਘ ਜੀ, ਤੁਸੀਂ ਜਿਹੜੇ ਦੋ ਨਾਮ ਜੀ। ਦਿੱਤੇ, ਪੁੰਨਿਆ ਔਰ ਅੰਮ੍ਰਿਤ ਸ਼ਖਸ ਜਿਹੜਾ ਦੂਸਰਾ ਕਿਹਾ, ਇਹ ਦੋਨੋਂ ਪਹਿਲੇ ਇਸੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਅੰਦਰ ਕੰਮ ਕਰ ਰਹੇ ਸਨ? ਜੀ ਜੀ, ਰਜਿਸਟਰਡ ਕਮੇਟੀ ਹੈ। ਵਿਜੇ ਪੂਨੀਆ ਸੈਕਟਰੀ ਸੀਗਾ, ਅਮਰਪਾਲ ਕੈਸ਼ੀਅਰ ਸੀਗਾ। ਜੀ। ਜਿਹੜੇ ਬੰਦੇ ਆਪ ਰਹੇ ਕਮੇਟੀ 'ਚ, ਤੇ ਉਹ ਕਿਵੇਂ ਕਹਿੰਦੇ ਸ਼ੁਰੂ ਤੋਂ ਖਿਲਾਫਤ, ਸਾਡੇ ਪਿੰਡ ਖਿਲਾਫ ਸੀ, ਖਿਲਾਫਾ ਜੀ। ਇਹ ਬੰਦੇ ਬਾਹਰ ਕੱਢੇ ਗਏ ਜਦੋਂ, ਉਸ ਤੋਂ ਬਾਅਦ ਇਹਨਾਂ ਦੇ ਮੰਤਰੀ ਲਿਮਨਾਰ ਸੀ, ਕਿਸੇ ਨੂੰ ਬਾਹਰ ਕੱਢਤਾ। ਬਾਹਰ ਬੀਬੀ ਨੇ ਨਹੀਂ ਕੱਢਿਆ ਜੀ, ਕਿਉਂਕਿ ਸਾਡੇ ਲਈ ਅਕਾਲ ਤਖਤ ਸਾਹਿਬ ਦੀ ਸਰਵੋਪਰੀ ਹੈ। ਬਿਲਕੁਲ। ਉਸੇ ਦੇਸ਼ ਦੇ ਤਹਿਤ ਬੀਬੀ ਨੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ, ਹੁਕਮ ਨੂੰ ਪਹਿਲ ਦਿੱਤੀ ਤੇ ਇਹਨਾਂ ਨੂੰ ਬੜੇ ਪਿਆਰ ਸਤਿਕਾਰ ਰਸਤਾ ਬਾਹਰ ਦਾ ਦਿਖਾਤਾ, ਭਾਈ ਤੁਸੀਂ ਕਮੇਟੀ ਮੈਂਬਰ ਨਹੀਂ ਬਣ ਸਕਦੇ। ਹਾਂ, ਤੂੰ ਸੇਵਾ ਕਰੋ, ਕੋਈ ਦਿੱਕਤ ਗੱਲ ਨਹੀਂ, ਸੇਵਾ ਕਰ ਕੋਈ ਲੋਕ ਦਾ ਮੱਥਾ ਟੇਕੋ, ਸਦਕਾ ਸੇਵਾ ਕਰੋ, ਜੋ ਮਰਜ਼ੀ ਕਰੋ, ਪਰ ਔਨ ਰਿਕਾਰਡ ਤੁਸੀਂ ਨਾ ਕੋਈ ਅਹੁਦਾ ਸੰਭਾਲ ਸਕਦੇ ਹੋ ਤੇ ਨਾ ਤੁਹਾਨੂੰ ਕੋਈ ਜ਼ਿੰਮੇਵਾਰੀ ਪੰਥਕ ਤੌਰ ਤੇ, ਕਮੇਟੀ ਤੌਰ ਤੇ ਦਿੱਤੀ ਜਾ ਸਕਦੀ ਹੈ। ਇਹਨਾਂ ਬੜੀ ਵੱਡੀ ਤਕਲੀਫ ਸੀਗੀ। ਹੁਣ ਜਦੋਂ ਇਹ ਸਥਾਨ ਜਦੋਂ ਬਹੁਤ ਵੱਡਾ ਸਿਖਰ ਤੇ ਪਹੁੰਚਣ ਲੱਗ ਗਿਆ, ਜਦੋਂ ਕੇਂਦਰੀ ਸਥਾਨ ਬਣ ਗਿਆ, ਵਿਰੋਧੀ ਤਾਕਤਾਂ, ਏਜੰਸੀਆਂ, ਬੀਜੇਪੀ ਲਾਮਤ ਹੋਈ, ਤੇ ਇਹ ਲੋਕਾਂ ਨੂੰ ਮੋਹਰਾ ਬਣਾਇਆ ਗਿਆ ਦੁਬਾਰਾ। ਤੇ ਇਹ ਲੋਕ ਮੋਹਰਾ ਬਣ ਗਏ ਜਿਹੜਾ ਇਹਨਾਂ ਨੇ ਲੋਕਾਂ ਨੇ ਹਮਲਾ ਕਰਾਇਆ ਤੇ ਜਿਹਦੀ ਜ਼ਿੰਮੇਵਾਰੀ ਖੁਦ ਗੁਰਵੀਰ ਬਰਾੜ ਨੇ ਚੱਕੀ ਹੈ। ਇਹ ਬੜੀ ਵੱਡੀ ਗੱਲ ਹੈਗੀ ਹੈ ਕਿ ਏਰੀਆ ਦੇ ਐਮਐਲਏ ਹਜ਼ਾਰਾਂ ਦੀ ਘੱਟ, ਕਿਉਂਕਿ ਵੀਡੀਓ ਜਿਹੜੀ ਤੁਸੀਂ ਸਾਨੂੰ ਦਿੱਤੀ ਹੈਗੀ ਹੈ, ਸਕਰੀਨ ਤੇ ਚੱਲ ਰਹੀ ਹੈਗੀ ਆ, ਉਸ ਵੀਡੀਓ ਦੇ ਅੰਦਰ ਪਿੱਛੇ ਉਹਨਾਂ ਦੇ ਸਮਰਥਕ ਔਰ ਪੁਲਿਸ ਉਹਨਾਂ ਦੀ ਸਿਕਿਉਰਿਟੀ ਖੜੀ ਆ, ਔਰ ਉਹ ਤਾਂ ਹਿੱਕ ਤਾਣ ਕੇ ਕਹਿ ਰਹੇ ਹੈਗੇ ਨੇ ਕਿ ਖੱਬੇ ਸੱਜੇ ਕਿਸੇ ਦਾ ਨਾਮ ਲੈਣ ਦੀ ਲੋੜ ਹੀ ਨਹੀਂ, ਜੋ ਕੁਝ ਕੀਤਾ ਮੈਂ ਕੀਤਾ। ਬੜੀ ਵੱਡੀ ਗੱਲ ਹੈ। ਔਰ ਕੀ ਇਹਨਾਂ ਦਾ ਨਾਮ, ਮੈਂ ਸਿੱਧੀ ਗੱਲ ਤੁਹਾਡੇ ਤੋਂ ਪੁੱਛਾਂਗਾ, ਤੁਹਾਡੇ ਵੱਲੋਂ ਜੋ FIR ਦਰਜ ਕਰਾਈ ਗਈ ਹੈ, ਪੁਲਿਸ ਪ੍ਰਸ਼ਾਸਨ ਨੇ ਕੀਤੀ ਹੈ, ਕੀ ਉਹਦੇ ਵਿਚਕਾਰ ਐਮਐਲਏ ਦਾ ਵੀ ਨਾਮ ਹੈਗਾ? ਨਹੀਂ ਜੀ, ਉਹਦਾ ਨਾਮ ਨਹੀਂ ਸੀਗਾ, ਕਿਉਂਕਿ ਸਾਨੂੰ ਨਾ ਪਤਾ ਸੀਗਾ ਪਰ ਸਾਡੇ ਕੋਲ ਪ੍ਰੂਫ ਨਹੀਂ ਸੀਗਾ ਜੀ। ਪਰ ਸਾਡੇ ਫੋਟੋਆਂ ਸੀਗੀਆਂ ਵੀ ਉਹਦੇ ਘਰੋਂ ਚੱਲ ਕੇ ਉਹਦੀ ਡਰੈਸ ਪਾਈ ਹੈ ਤੇ ਉੱਥੇ ਪ੍ਰਦਰਸ਼ਨ ਸ਼ਾਮਲ ਹੋ ਰਹੇ ਹੈ। ਸਾਨੂੰ ਪੂਰਾ ਪ੍ਰੂਫ ਸੀਗਾ ਤੇ ਸਾਨੂੰ ਪਤਾ ਲੱਗ ਰਿਹਾ ਸੀਗਾ, ਪ੍ਰਸ਼ਾਸਨ ਵੀ ਦੱਸ ਰਿਹਾ ਸੀਗਾ ਵੀ ਗੁਰਵੀਰ ਬਰਾੜ ਦਾ ਪ੍ਰੈਸ਼ਰ ਹੈ, ਗੁਰਵੀਰ ਬਰਾੜ ਬਾਰ-ਬਾਰ ਫੋਨ ਕਰ ਰਿਹਾ ਹੈ। ਤੇ ਹੁਣ ਤੁਹਾਡਾ ਅਗਲਾ ਕਾਨੂੰਨੀ, ਤੁਹਾਡਾ ਹੁਣ ਅਗਲਾ ਸਟੈਪ ਕੀ ਹੋਏਗਾ? ਇੰਨੀ ਵੱਡਾ ਸਬੂਤ ਤੁਹਾਡੇ ਹੱਥੀ 'ਚ ਆ ਗਿਆ ਹੈ, ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਵੀਡੀਓ, ਔਰ ਸਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਦੇਖ ਵੀ ਰਹੀ ਹੈ। ਹੁਣ ਤੁਹਾਡੀ ਅਗਲੀ ਕਾਰਵਾਈ ਕੀ ਹੋਏਗੀ? ਇਹਦੇ ਵਿੱਚ ਜੋ ਵੀ ਦੋਸ਼ੀ ਹੈ, ਭਾਵੇਂ MLA ਕੋਈ ਵੀ ਹੈ, ਅਸੀਂ ਸਰਕਾਰ ਤੋਂ ਮੰਗ ਵੀ ਕਰਾਂਗੇ, ਪੁਲਿਸ ਤੋਂ ਮੰਗ ਵੀ ਕਰਾਂਗੇ ਵੀ ਉਹਨਾਂ ਨੂੰ ਐਜ 120B ਦੇ ਤਹਿਤ ਦੋਸ਼ੀ ਪਾਇਆ ਜਾਏ, ਭਾਵੇਂ ਉਹ MLA ਹੈ, ਭਾਵੇਂ ਕੋਈ ਹੋਵੇ, ਜੋ ਵੀ ਦੋਸ਼ੀ ਹੈ ਉਹਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਤੇ ਅਗਰ ਅਸੀਂ ਹੁਣ ਮੌਜੂਦਾ ਦੀ ਹਾਲਾਤਾਂ ਦੀ ਗੱਲ ਕਰ ਲਈਏ ਤੇ ਕੀ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤ ਦਾ ਆਣਾ ਜਾਣਾ ਸ਼ੁਰੂਆਤ ਹੋ ਚੁੱਕੀ ਹੈ, ਜਾਂ ਹਲੇ ਵੀ ਕਹਿ ਲਈਏ ਕਿ ਪੁਲਿਸ ਦਾ ਕੰਟਰੋਲ ਹੈਗਾ ਤੇ ਉਹ ਕੋਈ ਵੀ ਨਹੀਂ ਆ ਸਕਦਾ? ਕਿਉਂਕਿ ਕੱਲ ਵੀ ਸੋਸ਼ਲ ਮੀਡੀਆ ਦੇ ਉੱਤੇ ਬੀਬੀ ਹਰਮੀਤ ਕੌਰ ਦੀ ਵੀਡੀਓ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਕਿ ਨਾਲ ਅਸੀਂ ਉਹ ਵੀ ਸੰਗਤਾਂ ਨੂੰ ਦਿਖਾਈਏ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਤੇ ਪੁਲਿਸ ਨੇ ਨਹੀਂ ਦਿੱਤੀ। ਤੇ ਅਗਰ ਅੱਜ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ ਕੀ ਸੰਗਤ ਦੀ ਐਂਟਰੀ ਗੁਰਦੁਆਰਾ ਸਾਹਿਬ ਵਿੱਚ ਹੈ ਜਾਂ ਹਲੇ ਵੀ ਪੁਲਿਸ ਦਾ ਕੰਟਰੋਲ ਹੈ? ਤੁਸੀਂ ਦੇਖੋ ਵੀ ਕਮਾਲ ਦੀ ਗੱਲ ਹੈ ਵੀ ਜਿਵੇਂ ਮੁਗਲਾਂ ਵੇਲੇ ਸੀ ਨਾ ਗੁਰਦੁਆਰੇ ਦੇ ਕਬਜ਼ੇ, ਉਸੇ ਤਹਿਤ ਇਹ ਸਥਾਨ ਵੀ ਪੁਲਿਸ ਦੇ ਅਧੀਨ ਹੈ। ਟਾਈਮ ਫਿਕਸ ਕੀਤਾ ਹੋਇਆ ਵੀ 2 ਘੰਟੇ ਸਵੇਰੇ ਜਾਂ 2 ਜਾਂ 3 ਘੰਟੇ ਸ਼ਾਇਦ ਹੈਗੇ ਹੈ, ਸਵੇਰੇ ਸਾ ਮੱਥਾ ਟੇਕੋ ਤੇ ਬਾਹਰ ਨਿਕਲ ਅੰਦਰ ਬਹਿ ਨਹੀਂ ਸਕਦਾ। ਜਦ ਕਿ ਬੀਬੀ ਹਰਮੀਤ ਕੌਰ ਦਾ ਜਨਮ ਸਥਾਨ ਗੋਲੂਵਾਲਾ ਹੈ, ਉੱਥੇ ਜੰਮੀ ਹੈ, ਉੱਥੇ ਪਲੀ, ਉੱਥੇ ਵੱਡੀ, ਉੱਥੇ ਸੇਵਾ ਸੰਭਾਲ ਰਹੀ ਹੈ। ਉਹ ਸਭ ਕੁਝ ਛੱਡ ਕੇ, ਆਪਣਾ ਘਰ-ਬਾਰ ਛੱਡ ਕੇ ਪੰਥ ਦੀ ਸੇਵਾ 'ਚ ਲੱਗੀ ਤੇ ਪੰਥਕ ਤੌਰ ਤੇ ਜੋ ਨਾਮਨਾ ਬੀਬੀ ਹਰਮੀਤ ਕੌਰ ਨੇ ਖੱਟਿਆ, ਜੀ ਅੱਜ ਉਹ ਕਿਸੇ ਇਹ ਸ਼ਬਦਾਂ ਦੇ ਮੁਹਤਾਜ ਨਹੀਂ ਹੈ। ਅਸੀਂ ਦੱਸੀ ਵੀ ਹਰਮੀਤ ਕੌਰ ਕੌਣ ਹੈ, ਉਹਨੇ ਸਾਖਸ਼ਾਤ ਕਰਕੇ ਦਿਖਾਇਆ ਵੀ ਕਿਸ ਤਰ੍ਹਾਂ ਪੰਥਕ ਸੰਘਰਸ਼ ਕਰਦੇ, ਕਿੱਥੇ ਪੰਥਕ ਸੰਘਰਸ਼ਾਂ ਯੋਧਾ ਪਈ ਤੇ ਜੇਲ੍ਹਾਂ ਤੱਕ ਉਸ ਬੀਬੀ ਨੇ ਕੱਟੀਆਂ ਪੰਥ ਦੀ ਖਾਤਰ। ਅੱਜ ਉਹ ਵਿਚਾਰੀ ਬੇਘਰ ਬੈਠੀ ਹੈ, ਅੱਜ ਉਹ ਸੜਕਾਂ ਤੇ ਬੈਠੀ ਹੈ, ਉਹਦਾ ਕਾਰੋਬਾਰ ਨਹੀਂ ਹੈ। ਹੁਣ ਪੰਥ ਨੇ ਸੋਚਣਾ ਹੈ ਵੀ ਉਸ ਪੰਥ ਦੀ ਧੀ ਨੂੰ, ਜਿਹਨੇ ਪੰਥ ਦੀ ਖਾਤਰ ਜੇਲ੍ਹਾਂ ਵੀ ਕੱਢੇ, ਕੁਰਬਾਨੀਆਂ ਵੀ ਕੀਤੀਆਂ, ਵੀ ਉਹਨੂੰ ਉਹਦੇ ਘਰ ਕਿਵੇਂ ਵਾਪਸ ਆਉਣਾ। ਫੈਸਲਾ ਪੰਥ ਕਰੂਗਾ, ਜਥੇਬੰਦੀ ਕਰੀਆਂ, ਅਕਾਲ ਤਖਤ ਸਾਹਿਬ ਕਰੂਗਾ। ਅਸੀਂ ਵੇਟ ਕਰ ਰਹੇ ਹਾਂ ਕਿ ਸਾਰੇ ਅੱਜ ਜਿਵੇਂ ਸਿੰਘ ਸਾਹਿਬ ਸਾਰੇ ਗਏ ਸੀ, ਹਜ਼ੂਰ ਸਾਹਿਬ, ਕੱਲ ਸਾਰੇ ਫ੍ਰੀ ਹੋ ਜਾਣਗੇ, ਬੈਠ ਕੇ ਜੋ ਆਦੇਸ਼ ਹੋਊਗਾ ਉਹਦੇ ਵਿਰੋਧ ਕਰਾਂਗੇ, ਕਿਉਂਕਿ ਅਸੀਂ ਕਦੇ ਨਹੀਂ ਚਾਹਾਂਗੇ ਪੰਥ ਦੀ ਧੀ ਆ ਜਿਹਨੇ ਪੰਥ ਵਾਸਤੇ ਨਾ ਕੁਛ ਕੀਤਾ, ਅੱਜ ਉਹ ਸੜਕਾਂ ਤੇ ਬੈਠੇ। ਤੇ ਇਹ ਜੇ ਸੜਕਾਂ ਤੇ ਬਹਿਣਾ ਬੜੀ ਵੱਡੀ ਚੋਟ ਹੈ। ਜਿਸ ਤਰ੍ਹਾਂ ਕੱਲ ਉਹ ਬੋਲ ਰਹੀ ਸੀਗੀ, ਉਹਦੇ ਅਲਫਾਜ਼, ਉਹਦੇ ਚਿਹਰੇ ਦਾ ਜਿਹੜਾ ਸੀ ਹਾਵ ਭਾਵ ਸੀਗਾ, ਉਹ ਹਰੇਕ ਪੰਥ ਦਰਦੀ ਹਿਲਾਉਣ ਕੇ ਰੱਖ ਗਿਆ। ਹਰ ਪੰਥ ਦਰਦੀ ਦੇ ਲੂ ਕੰਡੇ ਖੜੇ ਹੋਏ। ਪੰਜਾਬ ਤੋਂ ਬਾਹਰ ਪੰਜਾਬ ਦੀ ਸਿੱਖਾਂ ਦੀ ਧੀਆਂ ਨਾਲ ਕਿਸ ਤਰ੍ਹਾਂ ਵਤੀਰਾ ਕੀਤਾ ਜਾ ਰਿਹਾ ਹੈ, ਹਰ ਬੰਦਾ ਬੜਾ ਜ਼ਿਆਦਾ ਨਾ ਮਾਨਸਿਕ ਤੌਰ ਤੇ ਹੋ ਗਿਆ ਵੀ ਕੀ ਇਸ ਦੇਸ਼ ਗੁਲਾਮਾਂ ਸੀ, ਕਿ ਸਾਨੂੰ ਸਾਡੀ ਧੀਆਂ ਨੂੰ ਸੜਕਾਂ ਤੇ ਖੜਾ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਕਿ ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ। ਗੱਲ ਹੁੰਦੀ, ਸਿਆਣਪ ਹੁੰਦੀ, ਉਹਨੂੰ ਕਹਿੰਦੇ ਬੀਬੀ ਕੋਈ ਨਹੀਂ ਤੂੰ ਕਰ ਬੈਠ, ਇੱਕ ਰਿਸੀਵਰ ਲੱਗਿਆ, ਪ੍ਰਬੰਧ ਸਰਕਾਰ ਸੰਭਾਲੂਗੀ, ਪਰ ਤੂੰ ਰਾਤ ਤੱਕ ਘੱਟ
ਵੀ ਰਾਤ ਤੱਕ ਧੀਆਂ ਜੇ ਲੋਕੀ ਸੀ ਧੀਆਂ ਨੂੰ ਪਨਾਹ ਦਿੰਦੇ ਸੀ, ਲੋਕਾਂ ਦੀ ਧੀਆਂ ਆਪਣਾ ਛੁਡਾ ਕੇ ਲਿਆਏ ਜਿਹੜੇ ਗਏ ਬਾਜ਼ਾਰਾਂ ਚੋਂ। ਅਸੀਂ ਛੁਡਾ ਸਾਡੀ ਧੀਆਂ ਸੜਕਾਂ ਤੇ ਰਾਤ ਦਾ ਰੰਗ ਬਸਰ ਕਰ ਰਹੀਆਂ, ਰਾਤ ਸੜਕਾਂ ਤੇ ਰਾਤ ਕੱਟ ਰਹੀਆਂ। ਇਸ ਤੋਂ ਵੱਡੀ ਲਾਹਨਤ, ਇਸ ਤੋਂ ਵੱਡੀ ਨਮੋਸ਼ੀ ਕੌਮ ਵਾਸਤੇ ਨਹੀਂ ਹੋ ਸਕਦੀ। ਸੋ ਕੌਮ ਉਸ ਬੀਬੀ ਨੂੰ ਨਿਆਂ ਦਿਵਾਉਣ ਵਾਸਤੇ, ਘਰ ਬਿਠਾਉਣ ਵਾਸਤੇ, ਸਿਰ ਤੇ ਛੱਤ ਕਰਨ ਵਾਸਤੇ ਜੋ ਵੀ ਹੋਇਆ ਕੌਮ ਹੀਲਾ ਵਸੀਲਾ ਕਰੂਗੀ। ਤਜਿੰਦਰਪਾਲ ਸਿੰਘ ਜੀ ਪਿਛਲੇ ਅਗਰ ਅਸੀਂ ਕਹੀਏ ਕਿ 4 ਤਰੀਕ ਨੂੰ ਹਮਲੇ ਦੀ ਗੱਲ ਤੁਸੀਂ ਕੀਤੀ ਸੀ, ਅੱਜ 7 ਤਰੀਕ ਹੋ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਦਿੱਲੀ ਕਮੇਟੀ ਦੀ ਅਗਰ ਅਸੀਂ ਗੱਲ ਕਰੀਏ, ਕੀ ਇਹਨਾਂ ਚੋਂ ਹਲੇ ਤੱਕ ਕਿਸੇ ਨੇ ਵੀ ਤੁਹਾਡੇ ਤੱਕ, ਮੈਂ ਫਿਰ ਕਹਾਂਗਾ ਟੈਲੀਫੋਨ ਤੇ ਗੱਲ ਕਰਨਾ ਇੱਕ ਅਲੱਗ ਚੀਜ਼ ਹੈ, ਮਗਰ ਮੌਕੇ ਤੇ ਪਹੁੰਚ ਹਲੇ ਤੱਕ ਕਿਸੇ ਵੀ ਜਥੇਬੰਦੀ ਨੇ ਕੀਤੀ ਹੈ, ਉਹ ਚਾਹੇ ਨਿਹੰਗ ਜਥੇਬੰਦੀਆਂ ਹੋਣ, ਚਾਹੇ ਦਿੱਲੀ ਕਮੇਟੀ ਹੋਵੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਕੋਈ ਟੀਮ ਤੁਹਾਡੇ ਤੱਕ ਆਈ ਹੈ ਹਲੇ ਤੱਕ ਮੌਜੂਦਾ ਗਰਾਊਂਡ ਜ਼ੀਰੋ? ਪ੍ਰੈਕਟੀਕਲ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਬੜਾ ਕਰੜਾ ਸਟੈਪ ਲਿਆ। ਉਹਨਾਂ ਨੇ ਜਿੱਥੇ ਸਖਤ ਕਰਕੇ ਲੈਟਰ ਭੇਜਿਆ ਸਰਕਾਰ ਨੂੰ, ਨਹੀਂ ਮੈਂ ਮਾਫੀ ਚਾਹਨਾ ਤਜਿੰਦਰਪਾਲ ਸਿੰਘ ਜੀ, ਮੈਂ ਤੁਹਾਨੂੰ ਰੋਕਾਂਗਾ, ਮੈਂ ਤੁਹਾਨੂੰ ਇੱਥੇ ਰੋਕਾਂਗਾ। ਐਸਜੀਪੀਸੀ ਨੇ ਲੈਟਰ ਤੇ ਉਸ ਤੋਂ ਪਹਿਲੇ ਹੀ ਦੇ ਦਿੱਤੀ ਸੀ। ਮੇਰਾ ਸਿੱਧਾ ਸਵਾਲ ਹੈ ਕਿ ਗਰਾਊਂਡ ਜ਼ੀਰੋ ਤੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਹਲੇ ਤੱਕ ਕਿਸੇ ਨੇ ਖੁਦ ਆਪਣੀ ਹਾਜ਼ਰੀ ਲਵਾਈ ਹੈ? ਮੇਰਾ ਸਵਾਲ ਹੈਗਾ ਗਰਾਊਂਡ ਜ਼ੀਰੋ ਗੱਲ ਕਰਾਂ ਜੀ। ਜਥੇਦਾਰ ਟੇਕ ਸਿੰਘ ਧਨੋਲਾ ਜੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਭੋਲਾ ਸਿੰਘ ਜੀ, ਪੂਰੀ ਟੀਮ ਪਹੁੰਚੀ ਜੀ ਗੰਗਾਨਗਰ ਜੀ, ਜੈਕਸਨ ਮਿਲੀ, ਸਾਰਾ ਹਾਲ ਪੁੱਛਿਆ ਤੇ ਬੜਾ ਸਪਸ਼ਟ ਸ਼ਬਦਾਂ ਚ ਕਿਹਾ ਵੀ ਜਥੇਦਾਰ ਨੇ ਵੀ ਕਿਸੇ ਹਾਲਤ ਵਿੱਚ ਅਸੀਂ ਗੁਰਦੁਆਰੇ ਰਿਸੀਵਰ ਨਹੀਂ ਹੋਵਾਂਗੇ। ਹੁਣ ਅਸੀਂ ਇੱਕ ਜਥੇਬੰਦੀ ਗੱਲ ਕੀਤੀ ਹੈ ਵੀ ਹਰ ਹਾਲਤ ਵਿੱਚ ਅਸੀਂ ਗੁਰਦੁਆਰਾ ਸਰਕਾਰ ਤੋਂ ਆਜ਼ਾਦ ਕਰਾਵਾਂਗੇ। ਇਹ ਬੜੀ ਵੱਡੀ ਗੱਲ ਸੀ। ਤਖਤ ਦਾ ਜਰਾ ਖੁਦ ਆ ਕੇ ਮੌਕੇ ਤੇ ਕਵੇ, ਮੌਕੇ ਦੇ ਹਾਲ ਚ ਪੁੱਛਿਆ ਉਹਨਾਂ ਨੇ। ਇੰਨੇ ਹਾਲਾਤਾਂ ਉਹ ਰਾਤ ਨੂੰ 11 ਵਜੇ ਪਹੁੰਚੇ, ਉਹਨਾਂ ਮਨ ਚ ਦਰਦ ਸੀਗਾ। ਤੇ ਮੌਜੂਦਾ ਸਮੇਂ ਦੇ ਅੰਦਰ ਕੀ ਤੁਸੀਂ, ਮੈਂ ਤੁਹਾਡੀ ਗੱਲ ਕਰ ਰਿਹਾ, 295 ਦਾ ਕੇਸ ਤੁਹਾਡੇ ਦੇ ਉੱਤੇ ਵੀ ਲੱਗਾ ਹੋਇਆ ਹੈ, ਕੀ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਪਿਛਲੇ 2 ਦਿਨਾਂ ਦੇ ਅੰਦਰ, ਕੱਲ ਔਰ ਅੱਜ ਦੀ ਮੈਂ ਗੱਲ ਕਰ ਰਿਹਾ, ਆਪਣੇ ਕੇਸ ਬਾਰੇ ਔਰ ਮੌਜੂਦਾ ਕੇਸ ਬਾਰੇ ਕੀ ਪੁਲਿਸ ਦੇ ਔਰ ਸਰਕਾਰ ਦੇ ਵੱਡੇ ਅਫਸਰਾਂ ਦੇ ਨਾਲ ਕੋਈ ਗੱਲਬਾਤ ਕੀਤੀ ਹੈ? ਤੁਹਾਡਾ ਕੋਈ ਰਾਬਤਾ ਹੋਇਆ ਉਹਨਾਂ ਨਾਲ? ਦੇਖੋ ਮੇਰੇ ਬਾਰੇ ਪੁਲਿਸ ਕਾਰਵਾਈ ਕਰ ਰਹੀ ਹੈ। ਕਮਾਲ ਦੀ ਗੱਲ ਦੇਖੋ ਵੀ ਬੀਬੀ ਜਿਹੜੇ ਗੁਰਦੁਆਰੇ ਅਟੈਕ ਹੋਇਆ, ਬੀਬੀ ਹਰਮੀਤ ਕੌਰ ਦੇ ਨਾ ਤਾਂ ਬਿਆਨ ਲਏ ਗਏ, ਨਾ ਮੌਕਾ ਨਕਸ਼ਾ ਬਣਾਇਆ ਗਿਆ, ਨਾ ਬਿਆਨ ਕਲਮਬੱਧ ਕੀਤੇ ਗਏ। ਉਸ ਕੇਸ ਬਾਰੇ ਗੱਲ ਨਹੀਂ ਕੀਤੀ ਪੁਲਿਸ ਨੇ ਵੀ ਅੰਦਰ ਕੀ ਹੁਣ ਜਾ ਕੇ ਇਹ ਤਾਂ ਬੀਬੀ ਦੱਸੂਗੀ ਨਾ ਅੰਦਰ ਉਹਦਾ ਸਮਾਨ ਕੀ ਚੱਕ ਕੇ ਲੈ ਗਿਆ। ਜੇ ਤੱਕ ਮੈਨੂੰ ਅੰਦਰ ਦੀ ਖਬਰ ਆ ਰਹੀ ਹੈ ਵੀ ਕੁਝ ਪੇਮੈਂਟ, ਵੱਡੀ ਪੇਮੈਂਟ ਸੀਗੀ ਜਿਹੜੀ ਉਹਨਾਂ ਨੇ ਕੋਈ ਜ਼ਮੀਨ ਵੇਚੀ ਸੀਗੀ ਉੱਥੇ ਆਪਣੇ ਸੋਹਰੇ ਪਿੰਡ, ਉਹ ਔਨ ਰਿਕਾਰਡ ਹੈ, ਉਹ ਰਕਮ ਔਨ ਰਿਕਾਰਡ ਸੋਹਰੇ ਪਿੰਡ ਤੋਂ ਆਈ, ਉਹ ਕਿਤੇ ਰੱਖੀ ਹੋਈ ਸੀਗੀ। ਹੁਣ ਪਤਾ ਲੱਗ ਰਿਹਾ ਉੱਥੇ ਨਹੀਂ ਹੈ। ਹੁਣ ਬੀਬੀ ਜਾ ਕੇ ਦੇਖੂਗੀ ਵੀ ਕੀ ਚੱਕਿਆ ਗਿਆ, ਕੀ ਲੁੱਟਿਆ ਗਿਆ, ਕੀ ਲੈ ਗਿਆ। ਉਹ ਤਾਂ ਅੰਦਰ ਨਹੀਂ ਵੜਨ ਦੇ ਰਹੇ। ਹਮੇਸ਼ਾ ਹੁੰਦਾ ਕੀ ਹੈ, ਜਦੋਂ ਘਟਨਾ ਹੁੰਦੀ ਹੈ ਪੁਲਿਸ ਪ੍ਰਭਾਵੀ ਨਾਲ ਕੇ ਜਾਂਦੀ ਹੈ, ਨਕਸ਼ਾ ਮੌਕਾ ਬਣਾਉਂਦੀ ਹੈ, ਦੱਸੋ ਵੀ ਕੀ ਗਵਾਚਿਆ, ਕੀ ਟੁੱਟਿਆ, ਕੀ ਭੱਜਿਆ। ਉਸ ਨੇ ਅੱਜ ਤੇ ਉਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ। ਐਡੀ ਵੱਡੀ ਘਟਨਾ ਹੋਣ ਦੇ ਬਾਵਜੂਦ ਜਿਸ ਕੇਸ 'ਚ 22 ਬੰਦੇ ਫੜੇ ਗਏ ਹੋਣ, ਜਿਹੜੇ ਪੰਜਾਬ ਦੇ ਅੱਡ ਥਾਵਾਂ ਤੋਂ, ਹਰਿਆਣਾ ਦੇ ਅੱਡ ਥਾਵਾਂ ਤੋਂ, ਰਾਜਸਥਾਨ ਅੱਡ ਥਾਵਾਂ ਤੋਂ ਆਏ ਹੋਣ ਜੀ, ਹੁਣ ਉਹ ਬੰਦਿਆਂ ਨੇ ਕਿੰਨੇ ਇਕੱਠਾ ਕੀਤਾ, ਉਹਨਾਂ ਨੂੰ ਕਿੰਨੇ ਫੰਡਿੰਗ ਕੀਤੀ, ਕਿੰਨਾ ਨੇ ਉਹਨੂੰ ਪਨਾਹ ਦਿੱਤੀ, ਕਿੱਥੋਂ ਚੱਲੇ, ਉਹ ਜਾਂਚ ਦਾ ਵਿਸ਼ਾ ਹੈ ਹੀ ਨਹੀਂਗਾ। ਉਹ ਕੁਝ ਕਰ ਹੀ ਨਹੀਂ ਰਹੀ। ਇਹ ਤਾਂ ਪਤਾ ਕਰੋ ਵੀ ਇੰਨੇ ਬੰਦੇ ਜ਼ਖਮੀ ਹੋਏ, ਬਾਹਾਂ ਤੱਕ, ਬੱਚੇ ਦੀ ਬਾਹਾਂ ਤੱਕ ਵੜਦੀਆਂ, ਮਾਸੂਮ ਬੱਚੇ ਖੂਨ ਦੀ ਉਲਟੀਆਂ ਕਰਦੇ, ਆਪਣੇ ਪ੍ਰਤੱਖ ਦੇਖੇ ਆ ਤੁਸੀਂ। ਬਿਆਨ ਨੋਟ ਤਾਂ ਬਿਆਨ ਤਾਂ ਲੋ ਘੱਟੋ ਘੱਟ ਵੀ ਆਏ ਬੰਦੇ ਕਿੱਥੋਂ ਹੈ, ਚੱਲੇ ਕਿੱਥੋਂ ਦੇ, ਇਕੱਠੇ ਕਿੰਨੇ ਕੀਤੇ, ਕਿੱਥੇ ਰੁਕੇ ਰਾਤ, ਕਿੱਥੋਂ ਆ ਕੇ ਗੁਰਦੁਆਰਾ ਅਟੈਕ ਕੀਤਾ। ਜਿਹੜੀ ਚੀਜ਼ ਗਵਾਚੀ ਹੈ ਉਹ ਪੁੱਛੋ ਲੋਕਾਂ ਨੂੰ। ਹੁਣ ਜਿਵੇਂ ਬੀਬੀ ਹਰਮੀਤ ਕੌਰ ਦਾ, ਨਿਰਮਲ ਸਿੰਘ ਖਰਲੀਆਂ ਦਾ, ਸੰਤੋਖ ਸਿੰਘ ਦਾ, ਸਿਮਰਜੀਤ ਦਾ, ਕਾਬਲ ਸਿੰਘ ਦਾ, ਇਹਨਾਂ ਦੇ ਫੋਨ ਤੇ ਪੈਸੇ ਰੱਖ ਹੋਏਗੇ। ਉਹ ਫੋਨ ਪੈਸੇ ਕਿੱਥੇ ਹੈ, ਕੋਈ ਪੁੱਛ ਨਹੀਂ ਰਿਹਾ ਕੋਈ। ਇੱਥੋਂ ਪਤਾ ਲੱਗਦਾ ਹੈ ਵੀ ਪੁਲਿਸ ਕਿੰਨੀ ਜ਼ਿਆਦਾ ਦਬਾਅ ਹੈ। ਜਿਹੜੀ ਪੁਲਿਸ ਘਟਨਾ ਹੋਣ ਦੇ ਬਾਵਜੂਦ ਅੱਜ ਕਿੰਨੇ ਦਿਨ ਹੋਏ ਆ ਬਿਆਨ ਤੱਕ ਕਰ ਸਕੀ, ਮੌਕਾ ਨਕਸ਼ਾ ਕਰੀ ਨਾ ਸਕੀ, ਜਦ ਕਿ ਤੁਰੰਤ 24 ਘੰਟੇ ਮੌਕਾ ਨਕਸ਼ਾ ਬਣਦਾ ਤੇ ਇਸਦਾ ਵੀ ਸਬੂਤ ਨਸ਼ਟ ਨਾ ਹੋ ਜਾਣਾ। ਨਹੀਂ ਬਿਲਕੁਲ, ਇਹ ਬਹੁਤ ਵੱਡੀ ਗੱਲ ਹੈ। 1 ਤਰੀਕ ਦੇ ਬਾਅਦ ਕਹਿ ਲਈਏ ਕਿ 1-2 ਤਰੀਕ ਦੇ ਦਰਮਿਆਨ ਇਹ ਹਮਲਾ ਹੁੰਦਾ। ਅੱਜ ਤੁਹਾਡੇ ਨਾਲ ਅਸੀਂ ਲਾਈਵ ਗੱਲ ਕਰ ਰਹੇ ਹਾਂ। ਅੱਜ 7 ਤਰੀਕ ਹੋ ਗਈ, 7 ਅਕਤੂਬਰ ਹੈ। ਲਗਭਗ 6 ਦਿਨ ਅਸੀਂ ਕਹਿ ਲਈਏ, 6 ਦਿਨ ਨੇ ਪੁਲਿਸ ਨੇ, 6 ਦਿਨਾਂ ਦੇ ਵਿਚਕਾਰ ਹਾਲੇ ਤੱਕ ਪੁਲਿਸ ਨੇ ਕੋਈ ਵੀ ਬਿਆਨ ਦਰਜ ਨਹੀਂ ਕੀਤਾ। ਇੱਕ ਬੜਾ ਵੱਡਾ ਸਵਾਲ ਸਰਕਾਰ ਦੇ ਉੱਤੇ ਔਰ ਸਰਕਾਰੀ ਕੰਮਕਾਜ ਦੇ ਉੱਤੇ, ਪੁਲਿਸ ਪ੍ਰਸ਼ਾਸਨ ਦੇ ਉੱਤੇ ਖੜਾ ਹੈਗਾ। ਤੇ ਮੈਂ ਤੁਹਾਡੇ ਕੋਲ ਹੁਣ ਜਾਂਦਿਆਂ ਇੱਕ ਅਖੀਰਲਾ ਸਵਾਲ ਪੁੱਛਾਂਗਾ। ਸਾਡੇ ਚੈਨਲ ਦੇ ਰਾਹੀਂ ਪੂਰਾ ਵਰਲਡ ਤੁਹਾਨੂੰ ਲਾਈਵ ਸੁਣ ਰਿਹਾ, ਇੰਡੀਆ ਦੇ ਅੰਦਰ, ਇੰਡੀਆ ਦੇ ਬਾਹਰ ਬੈਠੇ ਪੂਰੇ ਵਰਲਡ ਦੇ ਸਿੱਖਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਤਾਜ਼ਾ ਹਾਲਾਤਾਂ ਬਾਰੇ? ਕੌਮੀ ਸਨਮਾਨ ਵਾਸਤੇ, ਪੰਥ ਦੇ ਹਿੱਤਾਂ ਵਾਸਤੇ, ਪੰਥਕ ਚੜ੍ਹਦੀ ਕਲਾ ਵਾਸਤੇ, ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ, ਪੰਥਕ ਮਰਿਆਦਾ ਤੇ ਪੰਥਕ ਪਰੰਪਰਾ ਨੂੰ ਕਾਇਮ ਰੱਖਣ ਵਾਸਤੇ ਹਰ ਹਿੱਲੇ ਵਿੱਚ ਲੜਾਈ ਲੜਾਂਗੇ। ਜ਼ਬਾਨ ਕੰਨ ਬੰਦ ਕਰਾਉਣ ਸੇ 1 ਕਿਸ ਪਾਣ, 2 ਕਿਸ ਪਾਣ, 50 ਕਿਸ ਪਾਣ,
ਨਾ ਪਹਿਲਾਂ ਪਰਵਾਹ ਸੀ, ਹੁਣ ਪਰਵਾਹ। ਜੇਲ੍ਹ ਕੱਟਣੀ ਮਨਜ਼ੂਰ ਹੈ, ਅੰਦਰ ਜਾਣਾ ਮਨਜ਼ੂਰ ਹੈ, ਗੋਲੀਆਂ ਖਾਣੀਆਂ ਮਨਜ਼ੂਰ ਹੈ, ਕੁੱਟ ਖਾਣੀ ਮਨਜ਼ੂਰ ਹੈ, ਪਰ ਸਮਝੌਤਾ ਨਹੀਂ ਕਰਾਂਗੇ ਕਿਸੇ ਹਾਲਤ ਵਿੱਚ ਵੀ। ਜਦ ਤੱਕ ਸਰਕਾਰ ਸਾਨੂੰ ਇਨਸਾਫ ਨਹੀਂ ਦਿਵਾਉਂਦੀ, ਸਾਡੀ ਕੌਮ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਸਾਡੀ ਲੜਾਈ ਜਾਰੀ ਹੋਵੇਗੀ। ਸੋਚੇ ਪੰਥ ਨੂੰ ਅਪੀਲ ਕਰਦੇ ਹਾਂ ਵੀ ਪੰਥ ਦਰਦਿਓ ਜਾਗੋ, ਜਾਗੋ ਪੰਥ ਦਰਦਿਓ। ਮਤ ਸੋਚੋ ਕਿ ਇੱਕ ਗੁਲਗੁਲ ਕਰਨਾ ਹੋਈ ਆ, ਹਰ ਥਾਂ ਤੇ ਕਰਨਾ ਹੋਣਗੀਆਂ, ਹਰ ਥਾਂ ਤੇ ਤੁਹਾਨੂੰ ਜਲੀਲ ਕੀਤਾ ਜਾਊਗਾ। ਹੁਣ ਵੀ ਕਰ ਰਹੇ ਆ, ਕਿਵੇਂ ਤੁਹਾਡੇ ਬੱਚਿਆਂ ਨੂੰ ਐਗਜ਼ਾਮ 'ਚ ਰੋਕ ਰਹੇ ਆ, ਕਿਵੇਂ ਤੁਹਾਡੇ ਬੱਚਿਆਂ ਨੇ ਕੈਰੀਅਰ ਖਰਾਬ ਕੀਤੇ ਜਾ ਰਹੇ ਆ, ਕਿਵੇਂ ਤੁਹਾਡੀਆਂ ਦਸਤਾਰਾਂ ਉਤਾਰੀ ਜਾ ਰਹੀਆਂ, ਕਿਵੇਂ ਤੁਹਾਡੇ ਘਰ ਦੇ ਕਿਰਪਾਨਾਂ ਉਤਾਰੀਆਂ ਜਾ ਰਹੀਆਂ। ਹਰ ਬੰਨੋਂ ਤੁਹਾਨੂੰ ਟੋ ਕੇ ਉਹ ਵੇਖ ਰਹੇ ਆ ਤੇ ਤੁਹਾਨੂੰ ਜਲੀਲ ਕਰ ਰਹੇ ਆ। ਅੱਜ ਲਾਂਬਰ ਹੋ ਇਹਦੇ ਬਾਰੇ ਸਾਰੇ ਕਰਾਏ ਹੋ ਤਾਂ ਕਿ ਗੱਲ ਸਹੀ ਜਿੰਨੀ ਗੱਲ ਪਈ ਦੀ ਹੈ। ਅੱਜ ਜਿਵੇਂ ਬੀਜੇਪੀ ਨੇ ਇੱਥਾਂ ਤੇ ਕਬਜ਼ਾ ਕਰਾਤਾ ਨਿਹੰਗ ਭੇਜ ਕੇ, ਨਕਲੀ ਨਿਹੰਗ ਭੇਜ ਕੇ, ਰੁਪਏ ਭੇਜ ਕੇ, ਅੱਜ ਨਾ ਬੋਲੇ ਕੱਲ ਦੂਜੀ ਥਾਂ ਤੇ, ਫਿਰ ਤੀਜੀ ਚੌਥੀ ਥਾਂ ਤੇ, ਇਹ ਲਗਾਤਾਰ ਹੋਊਗਾ। ਉਹ ਸਾਰੇ ਸਥਾਨ ਖਤਮ ਕੀਤੇ ਜਾਣਗੇ ਜਿਸ ਸਥਾਨ ਤੇ ਸਿੱਖੀ ਸਿਧਾਂਤਾਂ ਦੀ ਗੱਲ ਹੁੰਦੀ ਹੈ। ਤੇ ਪੱਗਾਂ ਤੇ ਸਿਰਫ ਸਥਾਨ ਨਾਲ ਬੀਜੇਪੀ ਦੇ ਜਿਹੜੇ ਹੈਗੇ ਟੁੱਟ ਭੱਜ ਉਹ ਨਾਲ ਖੜਨਗੇ। ਅੱਜ ਵੀ ਖੜ ਰਹੇ ਆ, ਕਦੇ ਨਹੀਂ ਖੜ ਰਹੇ। ਜਿਨ੍ਹਾਂ ਦੇ ਪੱਲੇ ਢੀਲਾ ਨੀਗਾ, ਜਿਨ੍ਹਾਂ ਦਾ ਪੰਥਕ ਕੋਈ ਯੋਗਦਾਨ ਨਹੀਂ, ਜਿਨ੍ਹਾਂ ਪੰਥਕ ਸੰਘਰਸ਼ਾਂ ਕੋਈ ਲੈਂਦੇ ਨੀਗਾ, ਜਿਨ੍ਹਾਂ ਪੰਥ ਦੀ ਸੋਝੀ ਨਹੀਂ ਗਈ, ਉਹ ਬੰਦਿਆਂ ਤੋਂ ਬੀਜੇਪੀ ਆਂਦਵਾਰੀ ਹੈ। ਖਾਕੀ ਨਿਕਲਾ ਪਾ ਕੇ ਉਹ ਕੌਮ ਦੀ ਗੱਲਾਂ ਕਰੀ ਜਾਂਦੇ ਆ, ਕਿਸੇ ਨੂੰ ਨਹੀਂ ਪਤਾ। ਉਹਨਾਂ ਦੇ ਪ੍ਰੋਫਾਈਲ ਚੈੱਕ ਕਰ ਲਓ ਕਿ ਅੱਜ ਦੇਖੋ ਪੂਰੀ ਬੀਜੇਪੀ ਲੱਗੀ ਹੋਈ ਹੈ। ਮਨ ਬੜੀ ਖੁਸ਼ੀ ਦੀ ਗੱਲ ਆ ਇਹ ਸਿੰਦਰ ਸਿੰਘ ਜੀ, ਮੈਂ ਬੜਾ ਮਾਣ ਮਹਿਸੂਸ ਕਰਦਾ ਕਿ ਅਸੀਂ ਬੀਜੇਪੀ ਨੰਗਾ ਕਰਤਾ। ਜਿਹੜੀ ਬੀਜੇਪੀ ਉਹਲੇ ਬੱਚੇ ਜਿਹਨਾਂ ਲੋਕੇ ਬੈਠ ਸੀਗੀ, ਸਾਡੇ ਸੰਘਰਸ਼ ਨੇ ਬੀਜੇਪੀ ਪ੍ਰਤੱਖ ਸਾਹਮਣੇ ਲਿਆਤੀ ਵੀ ਪੰਥ ਦੀ ਸਭ ਤੋਂ ਵੱਡੀ ਅੱਜ ਦੀ ਤਰੀਕ ਦੁਸ਼ਮਣ ਹੈਗੀ ਆ ਤਾਂ ਬੀਜੇਪੀ ਹੈ। ਬੀਜੇਪੀ ਖੁਦ ਮੰਨੀ ਆ, ਉਹਨਾਂ ਦਾ ਇਕਬਾਲਨਾਮਾ, ਉਹਨਾਂ ਦਾ ਕਬੂਲਨਾਮਾ ਸਾਡੀ ਬੜੀ ਵੱਡੀ ਜਿੱਤ ਹੈ। ਬਿਲਕੁਲ ਤੇਜਿੰਦਰਪਾਲ ਸਿੰਘ ਜੀ, ਪੂਰੀ ਦੁਨੀਆ ਨੇ ਵੀਡੀਓ ਦੇਖੀ ਹੈ, ਤੁਹਾਡੇ ਰਾਹੀਂ ਉਹ ਸਾਡੇ ਚੈਨਲ ਦੇ ਰਾਹੀਂ ਵੀ ਦੇਖ ਰਹੀ ਹੈਗੀ ਕਿ ਕਿਸ ਤਰੀਕੇ ਦੇ ਨਾਲ ਇਲਾਕੇ ਦੇ ਜਿਹੜੇ MLA ਨੇ ਖੁਦ ਕਬੂਲ ਕਰ ਰਹੇ ਨੇ ਕਿ ਵੀ ਖੱਬੇ ਸੱਜੇ ਗੱਲ ਕਰਨ ਦੀ ਲੋੜ ਨਹੀਂ ਹੈ, ਸਾਰੇ ਕੰਮ ਦੇ ਪਿੱਛੇ ਮੈਂ। ਬੜਾ ਵੱਡਾ ਸਵਾਲ ਪ੍ਰਸ਼ਾਸਨ ਦੇ ਉੱਤੇ, ਸਰਕਾਰਾਂ ਦੇ ਉੱਤੇ ਹੈ। ਕੋਸ਼ਿਸ਼ ਕਰਾਂਗੇ ਤੇਜਿੰਦਰਪਾਲ ਸਿੰਘ, ਜਿੰਨੀ ਜਲਦੀ ਹੁੰਦਾ ਹੈ ਅਗਲੀ ਅਪਡੇਟ ਦੇ ਨਾਲ ਅਸੀਂ ਤੁਹਾਡੇ ਨਾਲ ਦੁਬਾਰਾ ਜੁੜਾਂਗੇ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਤੁਹਾਡਾ ਤੇਜਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਐਸਐਨ ਸਰਦਾਰ ਤੇਜਿੰਦਰਪਾਲ ਸਿੰਘ ਟਿੰਮਾ ਜਿਹੜੀ ਪੂਰੀ ਤੁਹਾਨੂੰ ਤਾਜ਼ਾ ਹਾਲਾਤਾਂ ਦੀ ਜਾਣਕਾਰੀ ਦੇ ਰਹੇ ਸਨ, ਔਰ ਉਹਨਾਂ ਦੇ ਵੱਲੋਂ ਮੁਹੱਈਆ ਕਰਾਈ ਗਈ ਵੀਡੀਓ ਸਕਰੀਨ ਦੇ ਉੱਤੇ ਤੁਸੀਂ ਦੇਖ ਹੀ ਰਹੇ ਹੋ ਕਿ ਇਲਾਕੇ ਦੇ MLA ਖੁਦ ਕਬੂਲ ਕਰ ਰਹੇ ਨੇ ਕਿ ਇਹ ਸਾਰੇ ਕੰਮ ਦੇ ਪਿੱਛੇ ਮੈਂ ਹੈਗਾ, ਔਰ ਆਉਣ ਵਾਲੇ ਸਮੇਂ ਦੇ ਅੰਦਰ ਵੀ ਉਹ ਕੰਮ ਕਰਦੇ ਰਹਿਣਗੇ। ਪੁਲਿਸ ਪ੍ਰਸ਼ਾਸਨ ਦੇ ਲਈ ਔਰ ਸਰਕਾਰ ਦੇ ਲਈ ਇੱਕ ਬੜਾ ਵੱਡਾ ਕੁਐਸਚਨ ਮਾਰਕ ਕਹਿ ਲਈਏ, ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਕਿ ਸਰਕਾਰਾਂ ਕੀ ਕਰ ਰਹੀਆਂ ਨੇ। ਤੇਜਿੰਦਰਪਾਲ ਸਿੰਘ ਜੀ ਨੇ ਆਪਣੀ ਜ਼ਬਾਨੀ ਸਾਰੀ ਗੱਲ ਦੱਸਤੀ ਹੈ ਕਿ ਹਾਲੇ ਤੱਕ ਅੱਜ ਲਗਭਗ 6 ਦਿਨ ਹੋਣ ਵਾਲੇ ਨੇ ਇਸ ਘਟਨਾ ਨੂੰ, ਗੁਰਦੁਆਰਾ ਸਾਹਿਬ ਦੇ ਉੱਤੇ ਹਮਲੇ ਦੀ, ਲੇਕਿਨ ਹਾਲੇ ਤੱਕ ਜਿਹੜੇ ਪੀੜਿਤ ਸਨ ਉਹ ਨਿਹੰਗ ਸਿੰਘ, ਉਹ ਬੱਚੇ, ਬੀਬੀ ਹਰਮੀਤ ਕੌਰ, ਕਿਸੇ ਦਾ ਵੀ ਬਿਆਨ ਦਰਜ ਨਹੀਂ ਕੀਤਾ ਗਿਆ। ਤੇ ਅਸੀਂ ਕੀ ਉਮੀਦ ਕਰੀਏ ਕਿ ਸਾਡੀ ਕੌਮ ਦੀ ਜਾਂ ਉਸ ਗੁਰੂ ਘਰ ਦੀ ਰਾਖੀ ਦੇ ਲਈ ਸਰਕਾਰਾਂ ਸਾਡੇ ਨਾਲ ਖੜੀ ਹੋਣਗੀਆਂ। ਇਸ ਸਵਾਲ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਛੱਡ ਕੇ ਜਾ ਰਹੇ ਹੈਗੇ। ਜਾਂਦੇ ਜਾਂਦੇ ਇੱਕ ਅਪੀਲ ਅਸੀਂ ਜ਼ਰੂਰ ਕਰਾਂਗੇ ਕਿ ਵਕਤ ਦੀ ਗੱਲ ਹੈ, ਗੁਰਦੁਆਰਾ ਮਹਿਤਾਬ ਗੜ੍ਹ ਸਾਹਿਬ ਨਹੀਂ, ਹੋਰ ਪੰਥਕ ਮਸਲਿਆਂ ਦੇ ਅੰਦਰ ਜਦ ਤੱਕ ਅਸੀਂ ਵੱਖ-ਵੱਖ ਪਾਰਟੀਆਂ, ਵੱਖ-ਵੱਖ ਧਿਰਾਂ ਨੂੰ ਛੱਡ ਕੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਨਹੀਂ ਹੁੰਦੇ, ਤਦ ਤੱਕ ਸਾਨੂੰ ਇਹ ਜੀ ਮਾਰਾਂ ਪੈਂਦੀਆਂ ਰਹਿਣਗੀਆਂ। ਸਾਡੇ ਗੁਰੂ ਘਰਾਂ ਦੇ ਕੰਟਰੋਲ ਸਾਡੇ ਹੱਥੋਂ ਜਾਂਦੇ ਰਹਿਣਗੇ। ਏਕਾ ਦੀ ਜ਼ਰੂਰਤ ਹੈਗੀ ਹੈ, ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣ ਦੀ ਜ਼ਰੂਰਤ ਹੈਗੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਥੱਲੇ ਇਕੱਠੇ ਹੋਣ ਦੀ ਜ਼ਰੂਰਤ ਹੈ। ਆਉਣ ਵਾਲੇ ਸਮੇਂ 'ਚ ਅਗਲੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਲੈਂਦੇ ਹਾਂ ਸਾਰਿਆਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।